ਜੀ ਡਾਕਟਰ ਸਾਹਿਬ ਅਸੀਂ ਹੁਣੇ ਈਮੇਲ ਪੜ੍ਹ ਕੇ ਹਟੇ ਹਾਂ, ਤੁਸੀਂ ਆਪਣੇ ਵਿਚਾਰ ਦਿਓ ਜਿਹੜੀ ਆਸਟ੍ਰੇਲੀਆ ਤੋਂ ਮੁਕੇਸ਼ ਕੁਮਾਰ ਜੀ ਦੀ ਆਈ। ਕੀ ਲਿਖਿਆ ਇੱਕ ਵਾਰੀ ਫਿਰ ਪੜ੍ਹ ਦਿਓ। ਜੀ ਡਾਕਟਰ ਸਾਹਿਬ, ਮੈਂ ਤੁਹਾਡੀਆਂ ਕੁਝ ਵੀਡੀਓਜ਼ ਦੇਖੀਆਂ ਹਨ, ਦੇਖ ਕੇ ਮੈਨੂੰ ਬੜੀ ਹੈਰਾਨੀ ਹੋਈ ਹੈ ਅਤੇ ਅਚੰਭਾ ਲੱਗਾ ਹੈ ਕਿ ਤੁਸੀਂ ਕਿਵੇਂ ਲੋਕਾਂ ਨੂੰ ਅੱਤਵਾਦੀ ਗਤੀਵਿਧੀਆਂ ਲਈ ਪ੍ਰੇਰ ਰਹੇ ਹੋ ਤੇ ਧਰਮ ਦੇ ਨਾਮ ਤੇ ਕਿਵੇਂ ਵੰਡ ਰਹੇ ਹੋ ਲੋਕਾਂ ਨੂੰ। ਇਹ ਬੜੀ ਸ਼ਰਮਨਾਕ ਗੱਲ ਹੈ। ਇਹ ਸੋਚ ਦੁਨੀਆ ਤੇ ਭਾਰਤ ਲਈ ਬੜੀ ਖਤਰਨਾਕ ਹੈ। ਇਹ ਅਸਹਿਣਸ਼ੀਲਤਾ ਦੀ ਉਦਾਹਰਨ ਹੈ। ਕਿਰਪਾ ਕਰਕੇ ਭਾਈਵਾਲਤਾ ਦਾ ਸੁਨੇਹਾ ਦਿਓ ਅਤੇ ਸਾਰੇ ਧਰਮਾਂ ਦੀ ਕਦਰ ਕਰੋ। ਮੈਨੂੰ ਲੱਗਦਾ ਹੈ ਕਿ ਤੁਹਾਡੀ ਜਥੇਬੰਦੀ ਪਾਕਿਸਤਾਨ ਦੀ ਏਜੰਟ ਹੈ। ਜੀ ਡਾਕਟਰ ਸਾਹਿਬ, ਬੜੀ ਦੇਰ ਤੋਂ ਇੰਤਜ਼ਾਰ ਸੀ। ਹਾਂ, ਔਰ ਉਹਨਾਂ ਨੇ ਕੱਲ ਖੜਕਾ ਦਿੱਤੀ ਆਸਟ੍ਰੇਲੀਆ ਤੋਂ ਮੁਕੇਸ਼ ਕੁਮਾਰ। ਸੋ ਸੰਭਵ ਹੈ ਵੀ ਇਹ ਨਵੇਂ ਹੀ ਆਏ ਨੇ, ਕਿਤੇ ਸਰਫ ਕਰਦੇ ਕਰਦੇ ਇਹਨਾਂ ਨੇ ਦੇਖਿਆ ਹੋਣਾ ਕਿ ਕੋਈ ਭਾਰਤ ਮਾਤਾ ਕੀ ਜੈ ਵਾਲੇ ਬਥੇਰੇ ਨੇ ਇਹਨਾਂ ਦੇ ਵੀ ਜਿਹੜੇ ਉਹਨਾਂ ਨੇ ਗਾਉਂਦੇ ਨੇ ਗੁਣ ਜੀ। ਤੁਸੀਂ ਅੰਦਾਜ਼ਾ ਲਾਓ ਕਿ ਵੀ ਆਸਟ੍ਰੇਲੀਆ 'ਚ ਬੈਠੇ ਬੰਦਾ ਜੋ ਵੀ ਹੈ, ਔਰ ਇਹਨੂੰ ਜਿਹੜੇ ਉੱਥੇ ਰਾਜ ਕਰ ਰਹੇ ਨੇ ਉਹਨਾਂ 'ਚ ਸਹਿਣਸ਼ੀਲਤਾ ਨਜ਼ਰ ਨਹੀਂ ਆਉਂਦੀ ਕਿ ਵੀ ਤੁਹਾਡੀ ਕਮਿਊਨਿਟੀ ਦੇ ਮੈਜੋਰਟੀ 'ਚ 200 ਦੇ ਕਰੀਬ ਰਾਈਟਰ, ਫਿਲਮ ਦੁਨੀਆ 'ਚ ਕਲਾਕਾਰ, ਉਹ ਜਿਹੜੇ ਨੇ ਆਪਣੇ ਦੇ ਰਹੇ ਨੇ ਵਾਪਸ, ਅਵਾਰਡ ਵਾਪਸ ਕੀਤੇ ਨੇ ਉਹਨਾਂ ਨੇ, ਆਪਣਾ ਪ੍ਰੋਟੈਸਟ ਕਰ ਰਹੇ ਨੇ। ਹੁਣ ਬਜਾਏ ਇਸ ਦੇ ਕਿ ਇਹ ਗੱਲ, ਔਰ ਇਹਦੇ ਤੁਸੀਂ ਅੰਦਾਜ਼ਾ ਲਾਓ ਕਿਵੇਂ ਇਹ ਗੱਲ ਬਿਲਟ ਇਨ ਹੈ ਕਿ ਵੀ ਇੱਕਦਮ ਪਾਕਿਸਤਾਨ ਦਾ ਏਜੰਟ ਬਣਾ ਦਿਓ ਜੀ, ਔਰ ਫਿਰ ਕਹੋ ਜੀ ਇਹ ਤਾਂ ਦੁਨੀਆ ਦੇ ਵਿੱਚ ਤਾਂ ਬਹੁਤ ਪਿਆਰ ਹੋਣਾ ਚਾਹੀਦਾ ਹੈ, ਸਮਾਨਤਾ ਹੋਣੀ ਚਾਹੀਦੀ ਹੈ, ਇਹ ਤਾਂ ਤੁਸੀਂ ਤਾਂ ਜਿਹੜਾ ਭਾਰਤ ਲਈ ਔਰ ਦੁਨੀਆ ਲਈ ਖਤਰਨਾਕ। ਹੁਣ ਜੇ ਕੱਲਾ ਭਾਰਤ ਲਈ ਖਤਰਨਾਕ ਕਹਿੰਦੇ ਫਿਰ ਇਹਨਾਂ ਨੂੰ ਲੱਗਣਾ ਸੀ ਕਿ ਜੀ ਨਹੀਂ ਇਹ ਤਾਂ ਹੁਣ ਇੱਥੇ ਬੈਠੇ ਖਤਰਾ ਪੈਦਾ ਕਰ ਰਹੇ ਨੇ, ਫਿਰ ਦੁਨੀਆ ਲਈ ਖਤਰਨਾਕ। ਫਿਰ ਉਹ ਜਿਵੇਂ ਮੋਦੀ ਡੋਸੀਅਰ ਲੈ ਕੇ ਆਇਆ ਜਾਂ ਦੂਜੀ ਇਹਨਾਂ ਦੀ ਨੈਗੇਟਿਵ ਪ੍ਰੋਪੇਗੇਸ਼ਨ ਹੈ ਜੀ। ਹੁਣ ਪਹਿਲੀ ਗੱਲ ਵੀ ਇਹ ਕਹਿੰਦੇ ਨੇ ਕਿ ਜੀ ਤੁਹਾਡੀਆਂ ਵੀਡੀਓਜ਼ ਤਾਂ ਅੱਤਵਾਦੀਆਂ ਨੂੰ ਜਾਂ ਅੱਤਵਾਦ ਨੂੰ ਪ੍ਰਮੋਟ ਕਰਦੀਆਂ ਔਰ ਲੋਕਾਂ ਨੂੰ ਇਸ ਰਸਤੇ ਤੇ ਤੋਰ ਰਹੀਆਂ। ਅਸੀਂ ਕਾਨੂੰਨ ਦੇ ਦਾਇਰੇ 'ਚ ਰਹਿੰਦੇ ਹਾਂ, ਕੰਮ ਕਰਦੇ ਹਾਂ। ਕੋਈ ਵੀ ਸਾਡੀ ਜਿਹੜੀ ਗੱਲ ਹੈ ਲਿਖਤੀ ਜਾਂ ਜ਼ਬਾਨੀ, ਉਹਦੇ 'ਚ ਕਦੇ ਕੋਈ ਐਸਾ ਅੰਸ਼ ਨਹੀਂ ਹੁੰਦਾ ਜਿਹਦੇ ਥੱਲੇ ਅਸੀਂ ਲੋਕਾਂ ਨੂੰ ਹਿੰਸਾ ਲਈ, ਦਹਿਸ਼ਤਗਰਦੀ ਲਈ ਜਾਂ ਫਿਰਕੂ ਨਫ਼ਰਤ ਦੇ ਲਈ ਕਹਿ ਰਹੇ ਹੋਈਏ। ਇਸ ਦੇ ਉਲਟ ਅਸੀਂ ਹਰ ਵਾਰ ਇਸ ਗੱਲ ਨੂੰ ਯਕੀਨੀ ਬਣਾਉਂਦੇ ਹਾਂ ਕਿ ਭਾਈ ਸਾਡੀ ਮੰਗ ਖਾਲਿਸਤਾਨ ਦਾ ਸਾਡਾ ਜਨਮ ਸਿੱਧ ਅਧਿਕਾਰ, ਇਹ ਦੁਨੀਆ ਦੇ ਚਾਰਟਰ ਆਫ ਹਿਊਮਨ ਰਾਈਟਸ, UN ਦੇ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ, ਜਨੀਵਾ ਕਨਵੈਨਸ਼ਨਸ, ਪ੍ਰੋਟੋਕਾਲਸ, ਅਮਰੀਕਨ ਲਾਅ, ਹਰ ਇੱਕ ਦੇ ਦਾਇਰਾਕਾਰ ਦੇ ਵਿੱਚ ਹੁੰਦਾ। ਜਿਵੇਂ ਨਾ ਹੁੰਦਾ, ਜੇ ਪਿਛਲੀ 25 ਸਾਲ ਤੋਂ ਜ਼ਿਆਦਾ ਦੇ ਸਮੇਂ ਤੋਂ ਅਸੀਂ ਆਪਣੀ ਗੱਲ ਨਿਡਰਤਾ ਨਾਲ ਇਸ ਧਰਤੀ ਤੇ ਕਰ ਰਹੇ ਹਾਂ ਤੇ ਫਿਰ ਸਾਨੂੰ ਇੱਥੋਂ ਦੀਆਂ ਏਜੰਸੀਆਂ ਨੇ ਅਲਾਉ ਨਹੀਂ ਸੀ ਕਰਨਾ ਕਿ ਅਸੀਂ ਇਸ ਖਾਲਿਸਤਾਨ ਦੀ ਗੱਲ ਨੂੰ ਕਰ ਸਕਦੇ। ਸੋ ਹੁਣ ਬਾਕੀ ਰਹਿ ਗਏ ਵੀ ਧਰਮ ਦੇ ਨਾਂ ਤੇ ਵੰਡੀਆਂ ਪਾਉਣੀਆਂ। ਵੀ ਜਿਸ ਧਰਮ ਨਾਲ ਤੁਹਾਡਾ ਤਾਲੁਕ ਹੈ ਉਹ ਤਾਂ ਜਨਮਜਾਤ ਵੰਡੀਆਂ 'ਚ ਯਕੀਨ ਰੱਖਦਾ ਹੈ। ਜੀ ਜੀ। ਜਨਮ ਤੋਂ ਹੀ ਕੋਈ ਬ੍ਰਾਹਮਣ ਹੈ, ਕੋਈ ਕਸ਼ਤਰੀ ਹੈ, ਕੋਈ ਵੈਸ਼ ਹੈ, ਕੋਈ ਸ਼ੂਦਰ ਹੈ, ਔਰ ਜਿਨ੍ਹਾਂ ਦਾ ਆਪਣਾ ਆਧਾਰ ਹੀ ਵੰਡੀਆਂ ਹੋਏ ਔਰ ਜਿਹੜੇ ਉੱਥੇ ਬਾਕੀਆਂ ਦਾ ਘਾਣ ਕਰ ਰਹੇ ਹੋਣਾ। ਮਰ ਗਿਆ ਅੱਜ ਅਸ਼ੋਕ ਸਿੰਘਲ, ਵਿਸ਼ਵ ਹਿੰਦੂ ਪਰਿਸ਼ਦ ਦਾ ਕਰਤਾ ਤਾਂ, ਹਾਲਾਂਕਿ ਇੰਜੀਨੀਅਰਿੰਗ ਦੀ ਡਿਗਰੀ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਕੀਤੀ ਹੋਈ। ਸਾਰੀ ਉਮਰ ਇਹਨੇ ਨਫ਼ਰਤ ਫੈਲਾਈ, ਨਫ਼ਰਤ ਉਗਲੀ। ਇਸੇ ਹੀ ਵਿਸ਼ਵ ਹਿੰਦੂ ਪਰਿਸ਼ਦ ਦੇ ਥੱਲੇ ਇਹਨਾਂ ਨੇ ਇਹ ਬਾਕੀ ਸਾਰਾ ਜਿਹੜਾ ਤਾਣਾ ਬਾਣਾ ਦੁਨੀਆ ਭਰ ਦੇ ਵਿੱਚ ਬਣਾਇਆ ਔਰ ਘੱਟ ਗਿਣਤੀਆਂ ਦੇ ਲਈ, ਔਰ ਬਾਬਰੀ ਮਸਜਿਦ ਢਾਣ ਵੇਲੇ ਵੀ ਸਭ ਤੋਂ ਅੱਗੇ ਔਰ ਉਸ ਦੇ ਮਰਨ ਤੇ ਤੁਸੀਂ ਇਹਨਾਂ ਦੇ ਸਨੇਹ ਦੇਖ ਲਓ, ਮੋਦੀ ਤੋਂ ਲੈ ਕੇ ਥੱਲੇ ਤੱਕ, ਜਿਵੇਂ ਕਿ ਇਹਨਾਂ ਦਾ ਮਸੀਹਾ ਚਲਾ ਗਿਆ ਜੀ। ਸੋ ਨਫ਼ਰਤ ਦੇ ਅਲੰਬਰਦਾਰ, ਨਫ਼ਰਤ ਦੇ ਵਣਜਾਰੇ, ਨਫ਼ਰਤ ਵੇਚਣ ਵਾਲੇ, ਉਹਨਾਂ ਨੂੰ ਇਹ ਸੈਲੀਬ੍ਰੇਟ ਕਰ ਰਹੇ ਨੇ। ਔਰ ਜਿਹੜੇ ਬਿਲਕੁਲ ਇਮਾਨਦਾਰੀ ਨਾਲ ਸੱਚ ਨੂੰ ਸੱਚ, ਜਾਂ ਜਿਹਨੂੰ ਕਹਿੰਦੇ ਨੇ ਟੂ ਕਾਲ ਸਪੇਡ ਏ ਸਪੇਡ, ਇਹ ਕਹਿਣ ਦੀ ਹਿੰਮਤ ਰੱਖਦੇ ਨੇ, ਉਹਨਾਂ ਨੂੰ ਇਹ ਹਿੰਸਕ ਔਰ ਵੱਖਵਾਦੀ ਤੇ ਪਾਕਿਸਤਾਨੀ ਏਜੰਟ ਦੱਸ ਰਹੇ ਨੇ। ਔਰ ਬਾਕੀ ਜੀ ਤੁਸੀਂ ਅਸਹਿਣਸ਼ੀਲਤਾ ਨੂੰ ਛੱਡੀਏ, ਭਾਈਵਾਲਤਾ ਬਣਾਈ, ਇਹ ਹੈ, ਇਹਨੂੰ ਕਹਿੰਦੇ ਨੇ ਡੈਥ ਕਿਸ ਜੀ। ਕਿ ਵੀ ਇਹ ਜਿਹੜੇ ਮਾਰ ਰਹੇ ਨੇ, ਜਿਵੇਂ ਇਹਨਾਂ ਨੇ ਬੁੱਧ ਧਰਮ ਦਾ ਖਾਤਮਾ ਕੀਤਾ, ਸਫਾਇਆ ਕੀਤਾ ਬਿਲਕੁਲ। ਔਰ ਜਿਵੇਂ ਮੈਂ ਅਕਸਰ ਜਿਹੜਾ ਸੈਮੀਨਾਰ ਵੀ ਸੀ ਸੰਡੇ, ਉਹਦੇ 'ਚ ਵੀ ਮੈਂ ਇਹ ਕੋਟ ਕੀਤੀ ਸੀ ਅਲਾਮਾ ਇਕਬਾਲ ਦੀ ਨਜ਼ਮ ਦਾ ਇੱਕ ਕਪਲੇਟ ਕਿ ब्राह्मण सरशार है अब तक मिये पंदार में, शमाए गौतम जल रही है महफिले अग्यार में। कि अज भी ब्राह्मण
ਇਸ ਧਰਤੀ ਦੇ ਉੱਤੇ ਮੀਏ ਪੰਦਾਰ ਹੁੰਦਾ ਹੰਕਾਰ ਦੇ ਵਿੱਚ, ਜੀ ਹੰਕਾਰ ਵਿੱਚ ਗਰਕਿਆ ਹੋਇਆ ਬ੍ਰਾਹਮਣ ਅੱਜ ਵੀ ਇੱਥੇ ਪ੍ਰਧਾਨ ਹੈ। ਮਤਲਬ ਬ੍ਰਾਹਮਣਵਾਦ ਦੀ ਵਿਚਾਰਧਾਰਾ ਇਸ ਧਰਤੀ ਤੇ ਅੱਜ ਵੀ ਡੋਮੀਨੇਟ ਕਰਦੀ ਹੈ। ਤੇ ਜਿਹੜੀ ਗੌਤਮ ਦੀ ਗੱਲ ਹੈ, ਸ਼ਮਾਏ ਗੌਤਮ, ਗੌਤਮ ਦੀ ਰੋਸ਼ਨੀ, ਉਹਦੇ ਗਿਆਨ ਦਾ ਚਾਨਣ, ਸ਼ਮਾਏ ਗੌਤਮ ਜਲ ਰਹੀ ਹੈ ਮਹਿਫਲੇ ਅਗਿਆਰ ਮੇਂ। ਮਹਿਫਲੇ ਅਗਿਆਰ ਦੂਸਰੇ ਦੇਸ਼ਾਂ ਜੀ ਕਿ ਜਿੱਥੇ ਤੁਹਾਡਾ ਬ੍ਰਾਹਮਣ ਅੱਜ ਵੀ ਸਰਸ਼ਾਰ ਹੈ। ਉਹ ਆਈਡੀਓਲੋਜੀ ਜਿਹੜੀ ਹਿੰਦੂਤਵਾ ਦਾ ਰੂਪ ਲੈ ਕੇ ਅੱਜ ਟੋਟਲੀ ਬਾਕੀਆਂ ਦੇ ਲਈ ਜਿਹੜੀ ਹੈ ਉਹ ਘਾਤਕ ਬਣੀ ਹੋਈ ਹੈ। ਤੇ ਤੁਸੀਂ ਜਿਹੜੀ ਹੈ ਉਹ ਇਹ ਸਾਨੂੰ ਉਪਦੇਸ਼ ਦੇ ਰਹੇ ਹੋ ਕਿ ਜੇ ਅਸੀਂ ਭਾਈਵਾਲਤਾ ਦੀ ਗੱਲ ਕਰੀਏ, ਤੁਸੀਂ ਜਾ ਕੇ ਪਹਿਲਾਂ ਆਪਣਾ ਹਾਲ ਦੇਖੋ, ਆਪਣੇ ਇਸ ਜ਼ਾਤ ਪਾਤੀ ਸਿਸਟਮ ਨੂੰ ਖਤਮ ਕਰੋ। ਇਹ ਸਾਰੇ ਜਿਹੜੇ ਤੁਹਾਡੇ ਵੇਦ ਔਰ ਮਨੂ ਸਿਮਰਤੀਆਂ, ਜਿਵੇਂ ਅੰਬੇਦਕਰ ਨੇ ਕਿਹਾ ਸੀ, ਇਹ ਸਾੜ ਦਿਓ ਸਾਰੇ ਜੀ ਤੇ ਫਿਰ ਗੱਲ ਕਰੋ ਕਿ ਭਾਈ ਅਸੀਂ ਇਨਸਾਨੀਅਤ ਦੀ ਗੱਲ ਕਰਦੇ ਹਾਂ। ਹੁਣ ਤਾਂ ਖਬਰ ਹੈ ਕਿ ਛੱਤੀਸਗੜ੍ਹ 'ਚ ਗਾਂ ਦੀ ਆਈਡੀ ਬਣ ਗਈ, ਆਈਡੀ ਦੇ ਉੱਤੇ ਉਹਦਾ ਨੰਬਰ ਲਿਖਿਆ, ਉਮਰ ਲਿਖੀ ਹੈ, ਰੰਗ ਲਿਖਿਆ, ਦੂਜਾ ਹੁਣ ਇੱਕ ਗੱਲ ਰਹਿ ਗਈ, ਅਗਲਾ ਸਟੈਪ ਹੋਣਾ ਗਾਂ ਨੂੰ ਵੋਟ ਦਾ ਹੱਕ। ਔਰ ਉਹ ਸੀ ਕਿ ਜੀ ਬਿਹਾਰ 'ਚ ਅਸੀਂ ਚੋਣਾਂ ਕਿਉਂ ਹਾਰੇ, ਕਿਸੇ ਨੇ ਕਿਹਾ ਕਿਉਂਕਿ ਗਾਂ ਨੂੰ ਵੋਟ ਦਾ ਹੱਕ ਨਹੀਂ। ਹੁਣ ਆਈਡੀ ਬਣ ਗਈ ਔਰ ਪੂਰਾ ਇੱਕ ਮਹਿਕਮਾ ਉਹਨਾਂ ਨੇ ਕ੍ਰੀਏਟ ਕੀਤਾ, ਉਹਨਾਂ ਨੇ ਛੱਤੀਸਗੜ੍ਹ ਔਰ ਸੈਂਟਰ ਦੇ ਥੱਲੇ, ਔਰ ਹਰ ਗਾਂ ਦਾ ਇੱਕ ਨੰਬਰ ਹੈ ਆਈਡੀ ਦਾ। ਹੁਣ ਅਗਲਾ ਕੰਮ ਵੋਟ ਦਾ, ਸੋ ਗਾਂ ਵੋਟ ਦੇਗੀ ਔਰ ਤੁਹਾਡਾ ਮਹਾਨ ਭਾਰਤ ਜਿਹੜਾ ਹੈ ਉਹ ਤੁਸੀਂ ਪੰਜ ਗਵਿਆ ਤਾਂ ਪਹਿਲਾਂ ਹੀ ਵਰਤਦੇ ਹੋ। ਚਲੋ ਦੁੱਧ ਜਿਹੜਾ ਘਿਓ ਔਰ ਦੂਸਰਾ ਤਾਂ ਹੋਇਆ, ਤੇ ਉਹ ਪੰਜ ਗਵਿਆ ਜਿਹੜਾ ਗਊ ਮੂਤਰ ਤੇ ਗੋਹਾ ਉਹ ਤੁਹਾਡਾ ਪਵਿੱਤਰ ਹੈ। ਤੇ ਹੁਣ ਗਾਂ ਦੀ ਆਈਡੀ ਬਣ ਗਈ ਹੈ, ਉਹਨੂੰ ਤੁਸੀਂ ਆਪਣੀਆਂ ਗਾਵਾਂ ਮਾਵਾਂ ਦਾ ਧਿਆਨ ਰੱਖੋ ਜਾ ਕੇ, ਉਹਨੂੰ ਜਿਹੜਾ ਹੁਣ ਵੋਟ ਦਾ ਹੱਕ ਦਿਵਾਓ। ਇਹ ਬਹੁਤ ਡੈਮੋਕ੍ਰੇਸੀ ਲਈ ਬਹੁਤ ਜ਼ਰੂਰੀ ਹੈ ਕਿ ਤੁਹਾਡੀ ਮਾਂ ਦੀ ਵੋਟ ਹੋਣੀ ਚਾਹੀਦੀ, ਉਹ ਗਾਂ ਮਾਂ ਹੀ ਹੈ ਤੁਹਾਡੀ। ਜੀ ਡਾਕਟਰ ਸਾਹਿਬ, ਸੋ ਇਹਨਾਂ ਦਾ ਵੈਸੇ ਸ਼ੁਕਰੀਆ ਕਿ ਵੀ ਇਹਨਾਂ ਨੇ, ਕੀ ਨਾਂ ਹੈ ਜੀ ਇਹਨਾਂ ਦਾ, ਮੁਕੇਸ਼ ਜੀ, ਮੁਕੇਸ਼ ਕੁਮਾਰ। ਵਾਹ ਵਾਹ ਮੁਕੇਸ਼, ਕਿਆ ਹੈ ਜੀ ਡਾਕਟਰ ਸਾਹਿਬ, ਕਮਾਲ ਹੈ। ਸਾਡੇ ਕੋਲ ਅਗਲਾ